ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਉੱਘੇ ਲੇਖਕ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਜਿਹੜੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਕਾਰ ਸਿੰਘ ਫ੍ਰੈਜ਼ਨੋ, ਗੁਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸੈਟਲ, ਮਨਦੀਪ ਢਿੱਲੋਂ ਯੂਨੀਵਰਸਿਟੀ, ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 21 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੀ ਪਛਾਣ ਤੋਂ। ਪੰਜਾਬ ਨੂੰ ਯੋਧਿਆਂ, ਪੀਰਾਂ, ਫਕੀਰਾਂ, ਗੁਰੂਆਂ ਦੀ ਧਰਤੀ ਦੇ ਤੌਰ ਤੇ ਜਾਣਿਆ ਜਾਂਦਾ ਸ਼ਰਮਾ ਜੀ। 5 ਦਰਿਆਵਾਂ ਦੀ ਧਰਤੀ ਦੇ ਤੌਰ ਤੇ ਜਾਣਿਆ ਜਾਂਦਾ, ਪਰ ਕੀ ਹੁਣ ਪੰਜਾਬ ਲਾਰੈਂਸ ਬਿਸ਼ਨੋਈ ਦੇ ਨਾਮ ਦੇ ਨਾਲ ਵੀ ਜਾਣਿਆ ਜਾਊਗਾ ਜੀ? ਅੱਜ ਆਪਾਂ ਪਾ ਰਹੇ ਹਾਂ ਜੀ, ਅੱਜ ਆਪਾਂ ਇਸ ਪਹਿਲੂ ਤੇ ਗੱਲ ਕਿਉਂ ਕਰ ਰਹੇ ਹਾਂ? ਹਾਂਜੀ, ਜੇ ਪੰਜਾਬ ਦੀ ਪਹਿਚਾਣ ਦੀ ਉਹ ਗੱਲ ਆ ਤਾਂ ਜਿਵੇਂ ਡਰੱਗ ਦਾ ਮਸਲਾ ਆਉਂਦਾ ਹਾਂਜੀ, ਤੇ ਤਦ ਇੱਕ ਸਵਾਲ ਮੈਂ ਅਕਸਰ ਕਰਦਾ ਹਾਂ ਕਿ ਪੰਜਾਬ ਦੀ ਪਹਿਚਾਣ ਰਿਹਾ ਚਿੱਟਾ ਜੀ, ਪਰ ਉਹ ਚਿੱਟਾ ਪੰਜਾਬ ਦੀ ਪਹਿਚਾਣ ਕੀ ਸੀ? ਦੁੱਧ, ਘਿਓ, ਲੱਸੀ, ਮੱਖਣ, ਪਨੀਰ, ਇਹ ਪੰਜਾਬ ਦੀ ਪਹਿਚਾਣ ਸੀ ਚਿੱਟੇ ਦੀ। ਤੇ ਅੱਜ ਚਿੱਟੇ ਦਾ ਮਤਲਬ ਜ਼ਹਿਰ ਹੈ, ਡਰੱਗ ਹੈ, ਕਫਨ ਹੈ। ਇਹ ਸਾਡੀ ਪਹਿਚਾਣ ਬਣ ਗਈ ਹੈ, ਵਿਰਲਾਪ ਹੈ। ਸਹੀ ਗੱਲ। ਹੁਣ ਉਸੇ ਤਰੀਕੇਕਾਰ ਨਾਲ ਜੇ ਤੁਸੀਂ ਅੱਜ ਦੇਖਣਾ ਹੋਵੇ ਹਾਂਜੀ ਕਿ ਜੇ ਪੰਜਾਬ ਨੂੰ ਸੱਭਿਆਚਾਰਕ ਤੌਰ ਤੇ, ਵਿਰਸੇ ਦੇ ਤੌਰ ਤੇ ਪਛਾਣਨਾ ਹੋਵੇ ਹਾਂਜੀ ਤਾਂ ਗੁਰੂ ਕਾਲ ਤੋਂ ਹੀ ਪੰਜਾਬ ਦਾ ਤਾਂ ਕੁਰਬਾਨੀਆਂ ਭਰਿਆ ਇਤਿਹਾਸ ਹੈ, ਆਪਾਵਾਰਨ ਵਾਲਾ ਇਤਿਹਾਸ ਹੈ, ਸਰਬੱਤ ਦੇ ਭਲੇ ਵਾਲਾ ਪਹਿਲੂ ਹੈ ਸਾਡੇ ਮੂਹਰੇ, ਤਾਂ ਬੰਦ ਕਟਵਾਉਣ ਵਾਲਾ ਹੈ ਨਾ, ਖੋਪੜੀਆਂ ਲਾਉਣ ਵਾਲਾ ਉਹ ਇਤਿਹਾਸ ਹੈ ਸਾਡਾ ਤਾਂ ਜੀ। ਤੇ ਮਾਡਰਨ ਦੌਰ ਤੱਕ ਆਉਂਦੇ 47 ਸਾਡੇ ਮੂਹਰੇ ਪਿਆ ਕਿ ਆਜ਼ਾਦੀ ਦੀ ਲੜਾਈ ਦੇ ਵਿੱਚ ਜੋ ਯੋਗਦਾਨ ਪੰਜਾਬੀਆਂ ਦਾ, ਉਹ ਦੱਸੋ ਕਿਤੇ ਹੋਰ ਲੱਭਿਆ ਹੋਵੇ? ਉਹ ਕੁਰਬਾਨੀਆਂ ਤੇ ਉਸ ਤੋਂ ਬਾਅਦ ਵਾਲਾ ਦੌਰ ਤੁਸੀਂ ਦੇਖ ਲਓ ਕਿ ਜੋ ਜ਼ੁਲਮ ਪੰਜਾਬ ਤੇ ਹੋਏ, ਚਾਹੇ ਦਰਬਾਰ ਸਾਹਿਬ ਤੇ ਹਮਲਾ ਹੋਇਆ, ਚਾਹੇ ਸਾਰਾ ਕੁਝ ਹੋਇਆ, ਠੀਕ ਹੈ ਨਾ, ਕਿਸ ਤਰ੍ਹਾਂ ਪੰਜਾਬ ਜੂਝਿਆ ਵੀ, ਆਪਾ ਵੀ ਬਾਰਿਆ, ਏਜੰਸੀਆਂ ਦਾ ਸ਼ਿਕਾਰ ਵੀ ਹੋਇਆ, ਹੈ ਨਾ, ਰਾਹਾਂ ਤੋਂ ਵੀ ਭਟਕਿਆ, ਪਰ ਪੰਜਾਬ ਡੋਲਿਆ ਨਹੀਂ। ਤੇ ਕਿਸਾਨ ਅੰਦੋਲਨ ਤੱਕ ਪੰਜਾਬ ਦੀ ਪਹਿਚਾਣ ਆ ਕੇ ਖੜੀ ਹੈ। ਸਹੀ ਹੈ ਕਿ ਅਸੀਂ ਐ ਸਿਸਟਮ ਨਾਲ ਮੱਥਾ ਲਾਉਣਾ ਅੱਜ ਵੀ ਜਾਣਦੇ ਹਾਂ। ਹੁਣ ਉਸ ਪੰਜਾਬ ਨੂੰ ਅੱਜ ਇਹ ਕਹਿ ਕੇ ਪਰਿਭਾਸ਼ਿਤ ਕੀਤਾ ਜਾਵੇ ਕਿ ਬਈ ਪੰਜਾਬ ਰੋਟੀ ਤੋਂ ਭੁੱਖਾ ਰਹਿ ਸਕਦਾ, ਹਥਿਆਰ ਤੋਂ ਬਿਨਾਂ ਨਹੀਂ ਰਹਿ ਸਕਦਾ। ਪੰਜਾਬ ਨੂੰ ਇਹ ਕਹਿ ਕੇ ਪਰਿਭਾਸ਼ਿਤ ਕੀਤਾ ਜਾਵੇ ਕਿ ਜਿਨ੍ਹਾਂ ਦਾ ਕਦੇ ਹੀਰੋ ਭਗਤ ਸਿੰਘ ਸੀ, ਹੁਣ ਉਹਨਾਂ ਦਾ ਹੀਰੋ ਲਾਰੈਂਸ ਬਿਸ਼ਨੋਈ ਹੋ ਗਿਆ। ਸਹੀ ਹੈ। ਇਹਦੇ ਕੀ ਅਰਥ ਲਾਈਏ? ਇੱਕ ਡਾਕੂਮੈਂਟਰੀ ਦਾ ਟੀਜ਼ਰ ਜਾਰੀ ਹੋਇਆ, ਠੀਕ ਹੈ ਜੀ, ਤੇ ਉਹਦਾ ਲਾਰੈਂਸ ਆਫ ਪੰਜਾਬ ਨਾਂ ਰੱਖਿਆ। ਤੇ ਉਹ ਟੀਜ਼ਰ ਦੇ ਵਿੱਚ ਇਹ ਦਿਖਾਉਣ ਦੀ ਜਿਹੜੀ ਕੋਸ਼ਿਸ਼ ਹੈ ਕਿ ਪੰਜਾਬ ਨੂੰ ਤਾਂ ਗੈਂਗਸਟਰਵਾਦ ਨੇ ਹੀ ਕੰਟਰੋਲ ਕਰ ਲਿਆ। ਬਿਲਕੁਲ ਗੈਂਗਸਟਰਵਾਦ ਵੱਡਾ ਮਸਲਾ ਹੈ ਸਾਡੇ ਲਈ, ਜੀ ਜੀ, ਪਰ ਗੈਂਗਸਟਰਵਾਦ ਪੰਜਾਬ ਦੀ ਪਹਿਚਾਣ ਨਹੀਂ ਹੈ। ਔਰ ਖਾਸ ਕਰਕੇ ਪਹਿਲੂ ਸਮਝਣ ਵਾਲਾ ਇਹ ਹੈ ਕਿ ਇਸ ਨੂੰ ਉਹਨਾਂ ਨੇ 80-90 ਦੇ ਦਹਾਕੇ ਨਾਲ ਜੋੜ ਕੇ ਦਿਖਾਇਆ ਜੀ, ਕਿ ਜੀ ਜਿਵੇਂ ਖੜਕੂਬਾਦ ਦਾ ਦੌਰ ਸੀ ਜੀ, ਉਵੇਂ ਹੁਣ ਇਹਦਾ ਦੌਰ ਹੈ। ਖੜਕੂਬਾਦ ਦੇ ਕਾਰਨ ਕਦੇ ਪਛਾਣੇ ਨਹੀਂ, ਕਦੇ ਸਮਝਣਾ ਚਾਹਿਆ ਕਿਸੇ ਨੇ ਕਿ ਉਹ ਦੌਰ ਕਿਉਂ ਆਇਆ? ਕਦੇ ਸਰਕਾਰਾਂ ਨੇ ਉਹਦੇ ਤੇ ਮੰਥਨ ਕੀਤਾ? ਕਦੇ ਉਹਦੀ ਚਰਚਾ ਕੀਤੀ ਉਵੇਂ ਬੈਠ ਕੇ? ਉਹ ਗਲਤ ਠੀਕ ਦੀ ਧਾਰਨਾ ਤੇ ਵਿਚਾਰ ਹੋ ਸਕਦਾ, ਸਹੀ ਹੈ, ਪਰ ਉਹ ਜਨਮਿਆ ਤਾਂ ਕਿਸੇ ਏਜੰਡੇ ਤਹਿਤ ਸੀ, ਕਿਸੇ ਲਹਿਰ ਤਹਿਤ ਸੀ, ਕਿਸੇ ਵਿਚਾਰ ਤਹਿਤ ਸੀ। ਉਹ ਖੁਦ ਮੁਖਤਿਆਰੀ ਵਾਲਾ ਮਸਲਾ ਹੋਵੇ, ਉਹ ਵੱਖਰੇ ਸੂਬੇ ਦੀ ਮੰਗ ਵਾਲਾ ਮਸਲਾ ਹੋਵੇ, ਉਹ ਅਨੰਦਪੁਰ ਸਾਹਿਬ ਦੇ ਮਤੇ ਵਾਲਾ ਪਹਿਲੂ ਹੋਵੇ, ਬਹੁਤ ਕੁਝ ਸਾਡੇ ਮੂਹਰੇ ਖੱਪਿਆ। ਸਹੀ ਹੈ।
ਪਰ ਗੈਂਗਸਟਰਵਾਦ ਕਾਹਦੇ ਲਈ ਜਨਮ ਰਿਹਾ? ਫਿਰੋਤੀਆਂ ਲੈਣ ਲਈ, ਘਰ ਭਰਨ ਲਈ, ਲਗਜ਼ਰੀ ਲਾਈਫ ਜਿਉਣ ਲਈ। ਸਹੀ ਹੈ। ਤੇ ਇਹਦੀ ਤੁਲਨਾ ਤੁਸੀਂ ਉਸ ਦੌਰ ਨਾਲ ਕਿਵੇਂ ਕਰ ਸਕਦੇ? ਨਹੀਂ ਹੋ ਸਕਦੀ। ਸਹੀ ਹੈ। ਤੇ ਫਿਰ ਤੁਲਨਾ ਕਰਕੇ ਤੁਸੀਂ ਇਹ ਵੀ ਕਹੋ ਕਿ ਹੁਣ ਪੰਜਾਬ ਦੇ ਹੀਰੋ ਨੇ, ਇਹਦੇ ਕੀ ਅਰਥ ਨੇ? ਸਹੀ ਹੈ। ਔਰ ਖਾਸ ਕਰਕੇ ਇੱਕ ਨਾਮਵਰ ਮੀਡੀਆ ਅਦਾਰਾ ਇਸ ਤੇ ਕੰਮ ਕਰੇ, ਇਹ ਉਹਨਾਂ ਵੱਲੋਂ ਤਿਆਰ ਕੀਤੀ ਗਈ ਡਾਕੂਮੈਂਟਰੀ ਹੋਵੇ, ਔਰ ਉਸ ਸਮੇਂ ਜਦੋਂ ਪੰਜਾਬ ਨੂੰ ਚੋਣ ਪ੍ਰਕਿਰਿਆ ਵੱਲ ਧੱਕਿਆ ਜਾ ਰਿਹਾ ਹੋਵੇ। ਜੀ ਸਹੀ ਹੈ, ਬਿਲਕੁਲ। ਜਦੋਂ ਪੰਜਾਬ 'ਚ ਚੋਣ ਮਾਹੌਲ ਸਿਰਜਿਆ ਜਾ ਰਿਹਾ ਹੋਵੇ, ਤਦ ਇੱਕ ਅਜਿਹੀ ਡਾਕੂਮੈਂਟਰੀ ਦਾ ਰੂਪ ਸਾਹਮਣੇ ਆਵੇ ਜਿਹੜਾ ਮੁੱਦਿਆਂ ਤੋਂ ਧਿਆਨ ਭਟਕਾਵੇ। ਸਹੀ ਹੈ। ਇਹ ਮੀਡੀਆ ਅਦਾਰਾ ਹੈ, ਮੀਡੀਆ ਦੀ ਜ਼ਿੰਮੇਵਾਰੀ ਤਾਂ ਸਰਕਾਰ ਦੀਆਂ ਨਾਕਾਮੀਆਂ, ਨਲਾਇਕੀਆਂ, ਯੋਜਨਾਵਾਂ ਉਹ ਲੋਕਾਂ ਸਾਹਮਣੇ ਰੱਖਣੀਆਂ, ਲੋਕਾਂ ਦੇ ਮਸਲੇ, ਲੋਕਾਂ ਦੀਆਂ ਤਕਲੀਫਾਂ, ਲੋਕਾਂ ਦੀਆਂ ਮੰਗਾਂ ਉਹ ਸਰਕਾਰ ਸਾਹਮਣੇ ਰੱਖਣਾ। ਉਹਦੇ ਤੇ ਕਿਉਂ ਨਹੀਂ ਬਣਦੀ ਉਹੀ ਜੀ ਡਾਕੂਮੈਂਟਰੀ? ਇਹੀ ਕਿਉਂ? ਕੀ ਇਹ ਇੱਥੇ ਵਾਲੀ ਸੱਤਾ ਨੂੰ ਜਾਂ ਦਿੱਲੀ ਵਾਲੀ ਸੱਤਾ ਨੂੰ ਸੂਟ ਕਰਦੀ ਹੈ? ਕੀ ਇਹਦੇ ਨਾਲ ਪੰਜਾਬ 'ਚ ਕੋਈ ਪ੍ਰਭਾਵ ਪੈਦਾ ਹੁੰਦੀ ਹੈ? ਪੰਜਾਬ 'ਚ ਕੋਈ ਵਰਗ ਵੰਡ ਪੈਦਾ ਹੁੰਦੀ ਹੈ? ਪੰਜਾਬ 'ਚ ਕੋਈ ਦਹਿਸ਼ਤ ਪੈਦਾ ਹੁੰਦੀ ਹੈ? ਉਹ ਦਹਿਸ਼ਤ ਦੇ ਰਾਹੀਂ ਕਿਸੇ ਪਾਸੇ ਨੂੰ ਧੱਕ ਕੇ ਲਿਜਾਣ ਦੀ ਪ੍ਰਕਿਰਿਆ ਕਿ ਇਹ ਬਚਾ ਲੈਣਗੇ, ਇਹ ਰੱਖਿਆ ਕਰ ਲੈਣਗੇ ਤੁਹਾਡੀ, ਇਹ ਉਹਦੇ ਲਈ ਹੈ। ਬਿਲਕੁਲ ਜੀ। ਚਲੋ, ਇੱਕ ਹੋਰ ਕੋਣ ਇਹਦੇ ਤੇ ਬਚਣਾ ਬਹੁਤ ਜ਼ਰੂਰੀ ਹੈ ਕਿ ਕੀ ਇਹਦੇ ਲਈ ਮਨਜ਼ੂਰੀ ਲੈਣੀ ਪੈਂਦੀ ਹੈ? ਫਿਰ ਸਹੀ ਹੈ। ਹੁਣ ਅਦਾਰੇ ਨੇ ਇਹਦੀ ਮਨਜ਼ੂਰੀ ਲਈ ਹੈ, ਬਈ ਉੜਤਾ ਪੰਜਾਬ ਬਣਾ ਦਿਓ ਤੇ ਪੇਸ਼ ਕਰ ਦਿਓ। ਬਿਲਕੁਲ ਕਰ ਦਿਓ ਪੰਜਾਬ ਨੂੰ ਜੋ ਸਾਬਤ ਕਰਨਾ। ਹੁਣ ਲਾਰੈਂਸ ਆਫ ਪੰਜਾਬ ਬਣਾ ਲਓ ਤੇ ਬਣਾ ਕੇ ਜਾਰੀ ਕਰ ਦਿਓ। ਤੇ ਫਿਰ ਜੇ ਇੰਜ ਜਾਰੀ ਹੋ ਸਕਦਾ ਹੈ, ਫਿਰ ਖਾਲੜਾ ਨੂੰ ਕਿਉਂ ਰੋਕਿਆ ਉਹਦੀ ਫਿਲਮ ਨੂੰ? ਸਹੀ ਹੈ। ਉਹ ਤਾਂ ਤੱਥਾਂ ਤੇ ਆਧਾਰਿਤ ਹੈ, ਉਹ ਤਾਂ ਹਕੀਕਤ ਤੇ ਆਧਾਰਿਤ ਹੈ। ਉਹਦੇ ਤੇ ਕੈਂਚੀਆਂ ਵੀ ਫਰਾ ਲਓ, ਕੱਟ ਵੱਢ ਵੀ ਕਰਾ ਲਓ, ਰਿਲੀਜ਼ ਤਾਂ ਵੀ ਨਾ ਕਰੋ, ਚੱਲਣ ਤਾਂ ਵੀ ਨਾ ਦਿਓ। ਇਹਦੇ ਅਰਥ ਕੀ ਲਾਈਏ ਅਸੀਂ ਜਨਾਬ? ਕਿ ਸਾਰਾ ਕੁਝ ਰਾਜਨੀਤਿਕ ਤੌਰ ਦੇ ਉੱਤੇ ਸਿਆਸੀ ਧਿਰਾਂ ਵੱਲੋਂ ਤੈਅ ਕੀਤਾ ਜਾ ਰਿਹਾ ਕਿ ਪੰਜਾਬ ਨੂੰ ਪਰਿਭਾਸ਼ਿਤ ਵੀ ਕਿਵੇਂ ਕਰਨਾ, ਪੰਜਾਬ ਨੂੰ ਦਿਖਾਉਣਾ ਵੀ ਕਿਵੇਂ ਆ, ਪੰਜਾਬ ਨੂੰ ਦਰੜਾ ਵੀ ਕਿਵੇਂ ਆ, ਪੰਜਾਬ ਦਾ ਦੁਨੀਆ ਭਰ 'ਚ ਕਿਹੜਾ ਨਕਸ਼ਾ ਅਸੀਂ ਉਭਾਰਨਾ ਉਹ ਵੀ ਉਹ ਤੈਅ ਕਰ ਰਹੇ ਨੇ। ਇਹਦਾ ਮਤਲਬ ਅਸੀਂ ਸਿਰਫ ਉਹਨਾਂ ਲਈ ਹੁਣ ਵੋਟਾਂ ਜਾਂ ਕੀੜੇ ਮਕੌੜੇ ਤੋਂ ਵੱਧ ਕੇ ਕੁਛ ਨਹੀਂ। ਹਾਂਜੀ, ਅਸਲ ਜਿਹੜੀ ਪੰਜਾਬੀਅਤ ਦੀ ਤਸਵੀਰ ਆ ਉਹਨੂੰ ਉਹ ਨਹੀਂ ਜਾਣਨਾ ਚਾਹੁੰਦੇ, ਉਹਨੂੰ ਉਹ ਲੋਕਾਂ ਸਾਹਮਣੇ ਨਹੀਂ ਕਰਨਾ ਚਾਹੁੰਦੇ। ਤੇ ਜਿਹੜੀ ਪੰਜਾਬ 95 ਦਾ ਤੁਸੀਂ ਜ਼ਿਕਰ ਕੀਤਾ, ਇਹ ਉਸੇ ਪ੍ਰਕਰਨ ਦੇ ਵਿੱਚੋਂ ਨਿਕਲਿਆ ਇੱਕ ਜਿਹੜਾ ਐਪੀਸੋਡ ਆ ਜਾਂ ਇੱਕ ਵਰਤਾਰਾ ਜਿਹਦਾ ਤੁਸੀਂ ਜ਼ਿਕਰ ਕਰਕੇ ਹਟੇ ਕਿ ਪੰਜਾਬ ਨੇ ਇੱਕ ਦੌਰ ਉਹ ਵੀ ਚੱਲਿਆ, ਉਹਦੇ ਵਿੱਚੋਂ ਨਿਕਲਿਆ ਨਾ ਪੰਜਾਬ 95 ਖਾਲੜਾ ਜੀ ਦੀ ਸ਼ਹੀਦੀ, ਖਾਲੜਾ ਸਾਹਿਬ ਦੀ। ਸੋ ਖੈਰ, ਪੰਜਾਬੀਆਂ ਦੇ ਬਾਰੇ ਜਿਹੜੀ ਚੀਜ਼ ਊਰਜਾ ਵਾਲੀ ਹੈ, ਜਿਹੜੀ ਚੀਜ਼ ਉਹਨਾਂ ਨੂੰ ਬਹਾਦਰ ਪੇਸ਼ ਕਰਦੀ ਹੈ, ਉਹਨਾਂ ਨੂੰ ਪਿੱਛੇ ਕਰ ਲਓ। ਜਿਹੜੀ ਉਹਨਾਂ ਦੀ ਕਿਰਦਾਰਕੁਸ਼ੀ ਕਰਦੀ ਹੈ ਉਹਨੂੰ ਮੂਹਰੇ ਕਰ ਦਿਓ। ਇਸੇ ਦੇ ਕੰਮਕਾਰ ਹੋ ਰਿਹਾ ਜੀ ਅੱਜ ਕੱਲ੍ਹ। ਅਗਲੀ ਗੱਲ ਕਰੀਏ ਜਰਮਨੀ ਦੇ ਵਿੱਚ ਜੋ ਵਾਪਰਿਆ ਸ਼ਰਮਾ ਜੀ, ਸਵਾਲ ਚਰਚਾ ਇਹ ਵੀ ਹੋਣ ਲੱਗੀ ਹੈ ਕਿ ਕੀ ਉੱਥੇ ਹੁਣ ਵੀ ਲਾਗੂ ਹੋਵੇਗਾ ਬੇਅਦਬੀ ਕਾਨੂੰਨ ਜੀ? ਜੋ ਜਰਮਨੀ ਦੇ ਗੁਰੂ ਘਰ 'ਚ ਵਾਪਰਿਆ ਜੀ, ਉਹ ਦੇਖਦਿਆਂ ਸੁਣਦਿਆਂ ਬਹੁਤ ਭੀੜ ਲੱਗਦੀ ਹੈ ਜੀ। ਪੰਜਾਬ ਸਰਕਾਰ ਇੱਕ ਬਿੱਲ ਲਿਆਉਂਦੀ ਆ, ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ। ਹਾਂਜੀ। ਉਸ ਨੂੰ ਵਿਧਾਨ ਸਭਾ 'ਚ ਪਾਸ ਕਰਕੇ, ਰਾਜਪਾਲ ਤੋਂ ਮੋਹਰ ਲਵਾ ਕੇ, ਨੋਟੀਫਿਕੇਸ਼ਨ ਕਰਕੇ ਕਾਨੂੰਨ ਦੇ ਵਿੱਚ ਜਾਰੀ ਕਰ ਦਿੰਦੀ ਹੈ ਕਿ ਲਓ ਜੀ ਕਾਨੂੰਨ ਬਣ ਗਿਆ, ਹੁਣ ਤੋਂ ਗੁਰੂ ਸਾਹਿਬ ਦੇ ਬੇਅਦਬੀ ਦੀ ਕੋਈ ਪਹਿਲ ਕਦਮੀ ਨਹੀਂ ਕਰ ਸਕਦਾ, ਹੁਣ ਸੋਚ ਵੀ ਨਹੀਂ ਸਕਦਾ, ਪਹਿਲ ਕਦਮੀ ਦਾ ਦੂਰ ਦੀ ਗੱਲ। ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਸ ਗੁਰੂ ਘਰ 'ਚ ਸਾਹਮਣੇ ਸੀ, ਸਥਾਪਿਤ ਸੀ, ਵਿਰਾਜਮਾਨ ਸੀ। ਉਹਦੀ ਹਾਜ਼ਰੀ ਹਜ਼ੂਰੀ ਦੇ ਵਿੱਚ ਅਸੀਂ ਲੜੇ ਵੀ, ਲੜੇ ਹੀ ਨਹੀਂ, ਅਸੀਂ ਪੱਗਾਂ ਵੀ ਲਾਈਆਂ, ਬਿਲਕੁਲ ਲਾਈਆਂ ਹੀ ਨਹੀਂ ਪੱਗਾਂ, ਰੋਲੀਆਂ ਨਹੀਂ, ਅਸੀਂ ਸ਼੍ਰੀ ਸਾਹਿਬ ਵੀ ਕੱਢ ਲਏ ਬਾਹਰ, ਤੇ ਉਹ ਉਸ ਨੂੰ ਅਸੀਂ ਹਥਿਆਰ ਵਜੋਂ ਇੱਕ ਦੂਜੇ ਤੇ ਵਾਰ ਵੀ ਕਰਨ ਲਈ ਵਰਤਣ ਲੱਗ ਪਏ। ਮਸਲਾ ਕੀ ਆ? ਪੈਸੇ ਦਾ। ਮੈਂ ਗੋਲਕ ਦਾ ਮਸਲਾ ਵੀ ਨਹੀਂ ਇਸ ਨੂੰ ਲੈ ਕੇ ਚੱਲਦਾ। ਮਤਲਬ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੁੰਦਾ, ਤੇ ਜੇ ਪ੍ਰਬੰਧਕਾਂ ਦੇ ਲਈ ਉਹ ਮੂੰਹ ਖੋਲਣ ਲੱਗ ਜਾਓ ਸੀ ਗੋਲਕਾਂ ਦੇ, ਇਹ ਤਾਂ ਕੁਛ ਹੋਰ ਅਰਥ ਨੇ। ਸਹੀ ਹੈ, ਬਿਲਕੁਲ। ਨਹੀਂ ਤਾਂ ਤੁਸੀਂ ਸੇਵਾ ਜਿੰਨੀ ਦੇਰ ਇੱਕ ਕਮੇਟੀ ਨੂੰ ਸੇਵਾ ਮਿਲੀ ਸੀ ਉਹਨੇ ਕਰ ਲਈ, ਉਹਨੂੰ ਦੂਈ ਨੂੰ ਮਿਲ ਲਈ ਉਹ ਕਰ ਲੂ, ਤੇ ਗੋਲਕ ਪਿੱਛੇ ਲੜਾਈ ਕਿ ਹਾਂਜੀ ਇਹ ਪੈਸੇ ਖੋਲੋ ਜੀ, ਪਹਿਲਾਂ ਵੰਡੋ ਜੀ, ਪਿਛਲਾ ਚੜਾਵਾ ਸਾਡਾ ਜੀ, ਅਗਲਾ ਚੜਾਵਾ ਤੁਹਾਡਾ ਜੀ। ਕਮਾਲ ਆ ਇਹ ਤਕਰਾਰ। ਹੁਣ ਇਸ ਨੂੰ ਬੇਅਦਬੀ ਦੀ ਕੈਟਾਗਰੀ 'ਚ ਰੱਖਣਾ ਕਿ ਨਹੀਂ ਰੱਖਣਾ, ਇਹ ਪੰਥਕ ਧਿਰਾਂ ਤੈਅ ਕਰਨ। ਹੁਣ ਇਹਨੂੰ ਬੇਅਦਬੀ ਮੰਨਣਾ ਕਿ ਨਹੀਂ ਮੰਨਣਾ, ਹੁਣ ਭਗਵੰਤ ਮਾਨ ਜੀ ਦੱਸਣਗੇ ਤੁਹਾਡਾ ਕਾਨੂੰਨ ਹੋ ਜਾਊਗਾ। ਸਹੀ ਹੈ। ਇਹੀ ਤਾਂ ਆਪਾਂ ਸਵਾਲ ਕਰਦੇ ਸੀ। ਹਾਂਜੀ, ਕਿ ਜਿੱਥੇ ਜਿੱਥੇ ਸਿੱਖ ਭਾਈਚਾਰਾ ਗਿਆ ਉੱਥੇ ਉੱਥੇ ਗੁਰੂ ਘਰ ਹੈ, ਤੇ ਜਿੱਥੇ ਜਿੱਥੇ ਗੁਰੂ ਘਰ ਹੈ ਉੱਥੇ ਗੁਰੂ ਹੈ। ਤੇ ਜੇ ਗੁਰੂ ਹਰ ਥਾਂ ਹੈ, ਗੁਰੂ ਸਾਹਿਬ ਦੀ ਸਥਾਪਨਾ
ਉਹ ਸਾਥਾਂ ਹੈ ਜਿੱਥੇ ਪੰਜਾਬੀਅਤ ਸਿੱਖ ਭਾਈਚਾਰਾ ਬਿਰਾਜਮਾਨ ਹੈ, ਹਾਂਜੀ ਫਿਰ ਉੱਥੇ ਤੱਕ ਤੁਹਾਡਾ ਕਾਨੂੰਨ ਜਾਂਦਾ ਨਹੀਂਗਾ। ਕਾਨੂੰਨ ਦੇ ਦਾਇਰੇ ਤੋਂ ਬਹੁਤ ਵੱਡਾ ਵਿਸ਼ਾਲ ਰੂਪ ਹੈ ਗੁਰੂ ਸਾਹਿਬ ਦਾ, ਪਰ ਅਸੀਂ ਉਸ ਨੂੰ ਸੀਮਤ ਕਰ ਰਹੇ ਹਾਂ, ਅਸੀਂ ਉਸ ਨੂੰ ਦਾਇਰਿਆਂ 'ਚ ਬੰਨ ਰਹੇ ਹਾਂ। ਇਸ ਤੇ ਤਾਂ ਚਰਚਾ ਸੀ ਜੀ। ਹੁਣ ਜਰਮਨੀ ਵਰਗੀ ਘਟਨਾ ਜਾਂ ਇਹ ਤੋਂ ਪਹਿਲਾਂ ਕੈਨੇਡਾ ਅਮਰੀਕਾ 'ਚ ਕਈ ਵਾਰ ਅਜਿਹੀਆਂ ਘਟਨਾਵਾਂ ਕੋਈ ਨਾ ਕੋਈ ਸਾਹਮਣੇ ਆ ਜਾਂਦੀਆਂ ਨੇ, ਹੈਨਾ, ਪ੍ਰਧਾਨਗੀਆਂ ਨੂੰ ਲੈ ਕੇ, ਚੌਧਰ ਨੂੰ ਲੈ ਕੇ ਲੜਾਈ ਹੋ ਜਾਂਦੀ ਹੈ, ਬਹੁਤ ਕੁਝ ਹੋ ਜਾਂਦਾ। ਹੁਣ ਇਹ ਸਾਰਾ ਵਰਤਾਰਾ ਮੈਨੂੰ ਸਮਝਾ ਦਿਓ ਜੀ, ਫਿਰ ਇਹ ਕਿਵੇਂ ਹੋਵੇਗਾ? ਇੱਥੇ ਕਾਨੂੰਨ ਦੀ ਨਹੀਂ, ਇੱਥੇ ਸਿਧਾਂਤ ਦੀ ਲੋੜ ਹੈ, ਇੱਥੇ ਮਰਿਆਦਾ ਦੀ ਲੋੜ ਹੈ ਜੀ, ਇੱਥੇ ਸਮਝ ਦੀ ਲੋੜ ਹੈ। ਹੁਣ ਇੱਥੇ ਸ਼੍ਰੋਮਣੀ ਕਮੇਟੀ ਕਰਨੀ, ਸ਼੍ਰੀ ਅਕਾਲ ਤਖਤ ਸਾਹਿਬ ਨਹੀਂ ਦੇਖਿਆ ਜਾਣਾ ਕਿ ਉਹ ਕੀ ਕਰਦੇ ਆ। ਤੇ ਹੁਣ ਇੱਥੇ ਭਗਵੰਤ ਮਾਨ ਨਹੀਂ ਦੇਖਣਾ ਕਿਸੇ ਨੇ। ਠੀਕ ਹੈ, ਇਹ ਗੱਲ ਵਾਜਬ ਹੈ ਕਿ ਹਾਂ ਕਾਨੂੰਨ ਬਣਿਆ ਤੇ ਉਹਦੇ ਨਾਲ ਹੋ ਸਕਦਾ ਜੀ ਗਾਹਾਂ ਨੂੰ ਕੋਈ ਘਟਨਾਵਾਂ ਵਾਪਰਨ ਤੋਂ ਪਹਿਲਾਂ 100 ਵਾਰ ਕੋਈ ਸੋਚੇ, ਪਰ ਉਹ ਸਵਾਲ ਤਾਂ ਹੈ ਕਿ ਜੀ ਪਿਛਲਿਆਂ 'ਚ ਥੋੜੀ ਸਜ਼ਾ ਵੀ ਮਿਲੀ ਹੋਵੇ। ਹਾਂਜੀ ਹਾਂਜੀ, ਫੇਰ ਹੀ ਹੈ, ਬਿਲਕੁਲ। ਇਹ ਕਾਨੂੰਨ ਜੇ ਆਪਾਂ ਕਹਿੰਦੇ ਹਾਂ ਪੰਜਾਬ 'ਚ ਲਾਗੂ ਹੋਣਾ, ਤਾਂ ਕੇਸ ਤਾਂ ਜਿਹੜੇ ਪੰਜਾਬ 'ਚ ਲੋਕ ਇਨਸਾਫ ਦਿਖਦੇ ਸੀ ਉਹ ਪੰਜਾਬ ਤੋਂ ਬਾਹਰ ਚਲੇ ਗਏ। ਤੇ ਫਿਰ ਇਸ ਲਈ ਇਹਦੇ ਤੇ ਹਰ ਵਾਰ ਹੁਣ ਸਵਾਲ ਆਉਣਾ, ਹਰ ਵਾਰ ਚਰਚਾ ਨਾਲ ਹੋਣੀ ਹੈ। ਜੀ ਸਹੀ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜ ਜੀ ਇਹਨਾਂ ਦੇ ਨਾਲ ਨਿਊਜ਼ੀਲੈਂਡ ਦੇ ਜੀ, ਉਥੋਂ ਦੇ ਪ੍ਰਧਾਨ ਮੰਤਰੀ ਨੂੰ ਮਿਲ ਰਹੇ ਨੇ, ਤੇ ਹੋ ਸਕਦਾ ਕਿ ਜੋ ਜਾਣਕਾਰੀ ਆ ਰਹੀ ਹੈ ਕਿ ਉਹਨਾਂ ਕੋਲ ਨਿਊਜ਼ੀਲੈਂਡ ਦੇ ਵਿੱਚ ਜਿਸ ਤਰ੍ਹਾਂ ਨਗਰ ਕੀਰਤਨ ਨੂੰ ਲੈ ਕੇ ਕੁਝ ਤਰ੍ਹਾਂ ਨੇ ਉਹਨਾਂ ਦੇ ਸਾਹਮਣੇ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਉਹ ਮਸਲਾ ਰੱਖਿਆ ਹੋਊਗਾ। ਤੇ ਜੇ ਉਹਨਾਂ ਨੇ ਨਗਰ ਕੀਰਤਨ ਦੇ ਹਵਾਲੇ ਮਸਲਾ ਰੱਖਿਆ ਹੋਊਗਾ ਤਾਂ ਉਹਨਾਂ ਨੇ ਸਿੱਖ ਇਤਿਹਾਸ ਵੀ ਦੱਸਿਆ ਹੋਊਗਾ, ਸਿੱਖ ਮਰਿਆਦਾ ਤੋਂ ਵੀ ਉਹਨਾਂ ਨੂੰ ਜਾਣੂ ਕਰਾਇਆ ਹੋਏਗਾ, ਹੈਨਾ, ਨਗਰ ਕੀਰਤਨਾਂ ਦੇ ਮਹੱਤਵ ਦੇ ਹਵਾਲੇ ਨਾਲ ਵੀ ਗੱਲ ਸਾਂਝੀ ਕੀਤੀ ਹੋਏਗੀ। ਤੇ ਜੇ ਸਾਹਮਣੇ ਤੋਂ ਉੱਥੇ ਦਾ ਸਿਸਟਮ ਆ ਜਰਮਨੀ ਵਾਲੀ ਤਾਜ਼ੀ ਘਟਨਾ ਦਿਖਾ ਦੇਵੇ, ਦੱਸੋ ਜੀ ਇਹਦੇ ਬਾਰੇ ਕੀ ਕਹਿਣਾ? ਸਹੀ ਹੈ, ਬਿਲਕੁਲ। ਜਥੇਦਾਰ ਸਾਹਿਬ ਕੀ ਕਹਿਣਗੇ? ਵਿੱਚ ਜਥੇਦਾਰ ਸਾਹਿਬ ਦਾ ਤਾਂ ਕੋਈ ਰੋਲ ਥੋੜਾ ਘਟਨਾ ਪਿੱਛੇ। ਹਾਂਜੀ ਹਾਂਜੀ, ਬਿਲਕੁਲ। ਉੱਥੇ ਐਸਜੀਪੀਸੀ ਦਾ ਰੋਲ ਥੋੜਾ, ਉੱਥੇ ਪੰਜਾਬ ਸਰਕਾਰ ਦਾ ਰੋਲ ਥੋੜਾ। ਹੁਣ ਇਹ ਉੱਥੋਂ ਦੀ ਕਮੇਟੀ ਦੀ ਪ੍ਰਬੰਧਕਾਂ ਦੀ ਹੈ। ਇਹਦੇ ਨਾਲ ਮੈਂ ਅੱਗੇ ਵੀ ਗੱਲ ਕਰਦਾ ਹਾਂ ਕਿ ਜਦੋਂ ਤੁਸੀਂ ਆਪਣੇ ਪਿੰਡ 'ਚ ਕਾਰਾ ਕਰਦੇ ਹੋ ਕੋਈ, ਹਾਂਜੀ ਹਾਂਜੀ, ਤਾਂ ਤੁਸੀਂ ਇਹ ਹੁੰਦਾ ਕਿ ਫਲਾਣੇ ਘਰ ਵਾਲੇ ਨੇ ਆ ਕਰਤਾ। ਸਹੀ ਹੈ। ਜਦੋਂ ਪਿੰਡੋਂ ਬਾਹਰ ਜਾ ਕੇ ਕਰਦੇ ਹੋ ਤਾਂ ਅਗਲਾ ਕਹਿੰਦਾ ਵੀ ਫਲਾਣੇ ਪਿੰਡ ਵਾਲਿਆਂ ਨੇ ਆ ਕਰਤਾ। ਫਿਰ ਤੁਹਾਡੀ ਪਹਿਚਾਣ ਪਿੰਡ ਹੁੰਦੀ ਹੈ। ਪਿੰਡ ਹੁੰਦੀ, ਸਹੀ। ਜਦੋਂ ਤੁਸੀਂ ਸੂਬੇ ਤੋਂ ਬਾਹਰ ਜਾਂਦੇ ਹੋ ਤਾਂ ਕਹਿੰਦੇ ਪੰਜਾਬ ਵਾਲਿਆਂ ਨੇ ਆ ਕਰਤਾ। ਤੇ ਜਦੋਂ ਤੁਸੀਂ ਪੰਜਾਬ ਤੋਂ ਬਾਹਰ, ਮੁਲਕ ਤੋਂ ਬਾਹਰ ਜਾਂਦੇ ਹੋ, ਫਿਰ ਤੁਹਾਡੀ ਪਹਿਚਾਣ ਤੁਹਾਡੀ ਕੌਮ ਵਜੋਂ, ਤੁਹਾਡੇ ਸੂਬੇ ਵਜੋਂ, ਤੁਹਾਡੇ ਮੁਲਕ ਵਜੋਂ ਹੁੰਦੀ ਹੈ ਕਿ ਉੱਥੇ ਵਾਲਿਆਂ ਨੇ ਆ ਕਰਤਾ। ਹੁਣ ਇਹ ਚੰਦ ਬੰਦਿਆਂ ਦੀ ਗਲਤੀ ਕਿ ਸਿੱਖ ਕੌਮ ਤਾਂ ਜੀ ਐ ਲੜਦੀ ਹੈ ਜੀ, ਉਹ ਤਾਂ ਐ ਪੱਗਾਂ ਆਪੇ ਲਾ ਲੈਂਦੇ ਆ ਜੀ। ਸਹੀ। ਇੱਕ ਪਾਸੇ ਦਸਤਾਰ ਸਾਡੇ ਲਈ ਕੀ ਰੁਤਬਾ, ਅਸੀਂ ਕਿਸ ਤਰ੍ਹਾਂ ਦੂਸਰਿਆਂ ਨੂੰ ਸਵਾਲ ਕਰਦੇ ਹਾਂ, ਤੇ ਜਦੋਂ ਆਪਣੇ ਤੇ ਆਵੇ ਫਿਰ ਆਪਾਂ ਕੀ ਕਹਾਂਗੇ? ਫਿਰ ਆਪਾਂ ਕੀ ਕਹਾਂਗੇ? ਇੱਕ ਦੀ ਗਲਤੀ, 4 ਦੀ ਗਲਤੀ, 10 ਦੀ ਗਲਤੀ ਸਾਰੀ ਕੌਮ ਨੂੰ ਨਮੋਸ਼ੀ 'ਚ ਪਾ ਦਿੰਦੀ ਹੈ, ਸਾਰੇ ਸਿਸਟਮ ਨੂੰ ਨਮੋਸ਼ੀ 'ਚ ਪਾ ਦਿੰਦੀ ਹੈ। ਤੋ ਇਸ ਲਈ ਹਰ ਥਾਂ ਕਾਨੂੰਨ ਨੇ ਕੰਮ ਨਹੀਂ ਕਰਨਾ ਜਨਾਬ, ਸਾਨੂੰ ਸਿਧਾਂਤ, ਸਾਡੀ ਮਰਿਆਦਾ, ਸਾਡਾ ਇਖਲਾਕ, ਸਾਡੀ ਜ਼ਿੰਮੇਵਾਰੀ ਉਹਨੇ ਵੀ ਕੰਮ ਕਰਨੀ। ਜੀ ਬਿਲਕੁਲ ਬਿਲਕੁਲ। ਅਗਲੀ ਗੱਲ ਕਰੀਏ ਅੰਮ੍ਰਿਤਪਾਲ ਸਿੰਘ ਦੀ। ਕਹਿੰਦੇ ਐਨਐਸਏ ਤਾਂ ਹਟ ਗਿਆ ਪਰ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਫੇਰ ਹੋ ਗਈ ਜੀ। ਦੇਖੋ, ਇਸ ਸਮੇਂ ਅੰਮ੍ਰਿਤਪਾਲ ਸਿੰਘ ਚਰਚਾ 'ਚ ਤਾਂ ਹੈ। ਹਾਂਜੀ। ਔਰ ਚਰਚਾ ਉਹਦੀ ਇਸ ਸਮੇਂ ਇਸ ਲਈ ਵੀ ਵੱਧ ਰਹੀ ਹੈ ਕਿ ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਤਦ ਉਹਨੂੰ ਸੈਂਟਰ ਦੇ ਵਿੱਚ ਰੱਖਿਆ ਜਾ ਰਿਹਾ ਜੀ। ਅੰਮ੍ਰਿਤਪਾਲ ਸਿੰਘ ਨੂੰ, ਅੰਮ੍ਰਿਤਪਾਲ ਦੇ ਸਮਰਥਕਾਂ ਨੂੰ, ਅੰਮ੍ਰਿਤਪਾਲ ਦੀ ਧਿਰ ਨੂੰ, ਪਾਰਟੀ ਨੂੰ ਇਹ ਲੱਗਦਾ ਹੋਊਗਾ ਕਿ ਲੈ ਵੀ ਅੰਮ੍ਰਿਤਪਾਲ ਸਿੰਘ ਦਾ ਗ੍ਰਾਫ ਅਚਾਨਕ ਫੇਰ ਉੱਪਰ ਉੱਠਣ ਲੱਗਾ। ਹਾਂਜੀ। ਪਰ ਦੂਸਰੇ ਪਾਸੇ ਇਹ ਵੀ ਸਮਝਣ ਦੀ ਲੋੜ ਹੈ ਕਿਤੇ ਕਿ ਰਾਜਨੀਤਿਕ ਤੌਰ ਤੇ ਤਾਂ ਨਹੀਂ ਗ੍ਰਾਫ ਚੱਕਿਆ ਜਾ ਰਿਹਾ ਉੱਪਰ, ਉਸ ਚੋਂ ਕੋਈ ਲਾਹਾ ਤਾਂ ਨਹੀਂ ਲੈਣਾ ਚਾਹੁੰਦਾ। ਦੇਖੋ, ਇੱਕ ਧਿਰ ਲਈ ਅੰਮ੍ਰਿਤਪਾਲ ਸਿੰਘ ਦੀ ਪਰਿਭਾਸ਼ਾ ਕੀ ਹੋ ਸਕਦੀ ਹੈ? ਇੱਕੋ ਨੌਜਵਾਨ ਜਿਹੜਾ ਅਚਾਨਕ ਆਇਆ ਬਾਹਰੋਂ ਦੁਬਈ ਤੋਂ, ਤੇ ਲਓ ਜੀ ਉਹਨੇ ਨਸ਼ਿਆਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ, ਵਹੀਰ ਕੱਤੀ, ਤੇ ਜੀ ਏਜੰਸੀਆਂ ਨੇ ਕਾਰਵਾਈ ਕਰਤੀ ਜੀ ਉਹਦੇ। ਇੱਕ ਲਈ ਹੋ ਸਕਦੀ ਹੈ ਕਿ ਵੀ ਉਹਨੇ ਪੰਜਾਬ ਦੇ ਵਿੱਚ ਰਾਜਨੀਤੀ ਨੂੰ ਨਵੀਂ ਹਵਾ ਦਿੱਤੀ, ਨਵਾਂ ਮੋੜ ਦਿੱਤਾ, ਮੁੰਡਿਆਂ ਨੂੰ ਇੱਕ ਨਵਾਂ ਰਾਹ ਦਿਖਾਇਆ, ਲਓ ਵੀ ਇਹ ਹੁਣ ਨਵੀਂ ਲਹਿਰ ਉੱਠ ਰਹੀ ਹੈ ਪੰਜਾਬ 'ਚ। ਉਹ ਤੋਂ ਗਾਂਹ ਵਾਲੇ ਕਦਮ ਲਈ ਵੀ ਹੋ ਸਕਦੀ ਹੈ ਕਿ ਜਿਹੜੀ ਜੀ ਗਰਮ ਖਿਆਲੀ ਲਹਿਰ ਮਰ ਗਈ ਸੀ, ਲਓ ਜੀ ਅੰਮ੍ਰਿਤਪਾਲ ਸਿੰਘ ਨੇ ਉਸ ਲਹਿਰ ਨੂੰ ਮੁੜ ਕੇ ਜਿਉਂਦਾ ਕਰਤਾ। ਉਹ ਤੋਂ ਅੱਗੇ ਇਹ ਹੋ ਸਕਦਾ ਵੀ ਕਿ ਦੇਖੋ ਵੀ ਪੰਜਾਬ ਦੇ ਲੋਕ ਜੇ ਇੱਕ ਸੁਰ ਸੋਚਣ ਤਾਂ ਕੁਝ ਵੀ ਕਰ ਸਕਦੇ ਆ। ਉਹਦੀ ਉਦਾਹਰਨ ਹੈ ਕਿ ਅੰਮ੍ਰਿਤਪਾਲ ਸਿੰਘ ਜੇਲ੍ਹ ਚੋਂ ਬੈਠਾ ਵੀ ਜਿਤਾਤਾ, ਔਰ ਜਿਤਾਇਆ ਵੀ ਕਿਸ ਕਦਰ ਕੇ ਸਭ ਤੋਂ ਵੱਧ ਵੋਟਾਂ ਪਾ ਕੇ ਪੰਜਾਬ 'ਚ ਜਿੱਤ ਕੇ ਮੈਂਬਰ ਪਾਰਲੀਮੈਂਟ ਬਣ ਕੇ ਗਿਆ। ਉਹਦੀ ਹਵਾ ਦਾ ਅਸਰ ਨਾਲ ਵਾਲੀ ਸੀਟ ਤੱਕ ਵੀ ਗਿਆ। ਸਰਬਜੀਤ ਸਿੰਘ ਖਾਲਸਾ ਅਖੀਰ 'ਚ ਆ ਕੇ ਜਿੱਤ ਗਿਆ ਜੀ। ਬਿਲਕੁਲ। ਸੋ ਇਸ ਲਈ ਹਰੇਕ ਲਈ ਅਲੱਗ-ਅਲੱਗ ਪਰਿਭਾਸ਼ਾ ਹੋ ਸਕਦੀ ਹੈ। ਹੁਣ ਉਸ ਪਰਿਭਾਸ਼ਾ 'ਚੋਂ ਇਸ ਪਰਿਭਾਸ਼ਾ ਨੂੰ ਤੁਸੀਂ ਬਿਲਕੁਲ ਮੰਨਫੀ ਕਰਕੇ ਨਹੀਂ ਚੱਲ ਸਕਦੇ ਕਿ ਅੰਮ੍ਰਿਤਪਾਲ ਸਿੰਘ ਇਸ ਮੌਕੇ ਮੈਂਬਰ ਪਾਰਲੀਮੈਂਟ ਹੈ। ਸਹੀ ਹੈ। ਔਰ ਉਹ ਭਾਰਤ ਦੀ ਲੋਕਤੰਤਰਕ ਧਿਰ ਦੇ ਸਭ ਤੋਂ ਵੱਡੀ ਪਹਿਚਾਣ ਹੈ।
ਜੀ। ਤੇ ਉਸ ਦੇ ਨਾਤੇ ਉਹਦੇ ਕੁਝ ਹੱਕ ਅਧਿਕਾਰ ਬਣਦੇ ਨੇ, ਤੇ ਤੁਸੀਂ ਜਦੋਂ ਉਹ ਤੋਂ ਵਾਂਝੇ ਰੱਖੋਗੇ ਤਾਂ ਫਿਰ ਸਵਾਲ ਸਿਸਟਮ ਨੂੰ, ਸਰਕਾਰਾਂ ਨੂੰ ਹੋਣਗੇ ਸਹੀ ਹੈ। NSA ਲਾਇਆ ਜੀ। ਜਦੋਂ NSA ਲਾਇਆ, ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੋਈ, ਤਦ ਕੇਂਦਰ ਦੇ ਗ੍ਰਹਿ ਮੰਤਰਾਲੇ ਤੋਂ ਲੈ ਕੇ ਪੰਜਾਬ ਦੇ ਗ੍ਰਹਿ ਮੰਤਰਾਲੇ ਤੱਕ, ਪੰਜਾਬ ਦੇ ਮੁੱਖ ਮੰਤਰੀ ਤੋਂ ਭਗਵੰਤ ਮਾਨ ਤੋਂ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਇਹ ਬਿਆਨ ਸਭ ਨੇ ਸੁਣੇ, ਪੜ੍ਹੇ ਕਿ ਜੀ ਅਸੀਂ ਮਿਲ ਕੇ ਆਪਰੇਸ਼ਨ ਕੀਤਾ ਜੀ, ਜੀ ਸਹੀ, ਅਸੀਂ ਇਕੱਠਿਆਂ ਚੱਲੇ ਸੀ ਜੀ, ਤਾਂ ਇਹ ਕਾਰਵਾਈ ਕੀਤੀ। ਹਾਂਜੀ। ਇਹਦਾ ਮਤਲਬ NSA ਇਕੱਲੇ ਭਗਵੰਤ ਮਾਨ ਨੇ ਤਾਂ ਨਹੀਂ ਲਾ ਲਿਆ, ਅਮਿਤ ਸ਼ਾਹ ਦੇ ਕਹੇ ਤੇ ਹੀ ਲੱਗਿਆ, ਲੱਗਿਆ ਹੀ ਕਿਉਂ, ਹਰ ਵਾਰ ਵਧਿਆ ਵੀ। ਸਹੀ ਹੈ। ਤੇ ਜੇ ਵਾਧਾ ਆਇਆ 25 ਤੱਕ, ਤੇ ਫਿਰ ਅੱਜ ਭਗਵੰਤ ਮਾਨ ਨੂੰ ਚੇਤੇ ਆ ਗਿਆ ਕਿ ਹਟਾ ਦੀ, ਅੱਜ ਮਨੁੱਖੀ ਅਧਿਕਾਰਾਂ ਦਾ ਪਹਿਲੂ ਚੇਤੇ ਆ ਗਿਆ ਕਿ ਨਹੀਂ ਜੀ NSA ਤੋਂ ਵੱਧ ਕਰਨ ਲਾਉਣਾ। ਇਹਦਾ ਮਤਲਬ ਭਗਵੰਤ ਮਾਨ ਹਟਾ ਰਿਹਾ ਜਾਂ ਫਿਰ ਅਮਿਤ ਸ਼ਾਹ ਹਟਵਾ ਰਹੇ ਨੇ। ਜੇ ਇਹ ਲੱਗਦਾ ਕਿ ਅੰਮ੍ਰਿਤਪਾਲ ਦੇ ਦਬਦਬਾ ਕਰਕੇ ਹਟ ਰਿਹਾ, ਫਿਰ ਤਾਂ ਪਹਿਲਾਂ ਲੱਗਣਾ ਹੀ ਨਹੀਂ ਚਾਹੀਦਾ ਸੀ। ਜੀ ਸਹੀ ਹੈ। ਇਹਦਾ ਮਤਲਬ ਜਿਹੜੇ ਹਟਾ ਰਹੇ ਨੇ ਉਹ ਇਹਦੇ ਵਿੱਚ ਆਪਣੀ ਰਾਜਨੀਤੀ ਦੇਖਦੇ ਨੇ। ਠੀਕ ਹੈ, ਜੇ ਅੰਮ੍ਰਿਤਪਾਲ ਸਿੰਘ ਬਾਹਰ ਆਵੇ ਤਾਂ ਕਈ ਵਾਰ ਗੁਣੂਏ, ਜਿਹੜੇ ਰਾਜਨੀਤਿਕ ਗੁਣੂਏ ਲਾਏ ਹੋਏ ਨੇ, ਚਾਹੇ BJP ਨੇ ਚਾਹੇ ਆਪ ਨੇ, ਉਲਟੇ ਪੈ ਸਕਦੇ ਹੁੰਦੇ ਨੇ। ਸਹੀ ਹੈ। ਤੇ ਪਰ ਉਹਨਾਂ ਦੇ ਗੁਣੂਏ ਤਾਂ ਇਹ ਨੇ ਨਾ ਕਿ ਜੇ ਅੰਮ੍ਰਿਤਪਾਲ ਸਿੰਘ ਆਊਗਾ ਸਿੱਖਾਂ 'ਚ ਫਿਰ ਵਿਚਰੂਗਾ ਤਾਂ ਪੰਜਾਬ ਦੀ ਸਿੱਖ ਵੋਟ ਹੋਰ ਵੰਡ ਹੋ ਜਾਊਗੀ ਕਿ ਜੀ ਆ ਬੇਅਦਬੀ ਕਾਨੂੰਨ ਬਣਾਤਾ, ਕੁਝ ਵੋਟ ਸਿੱਖਾਂ ਦੀ ਜਾਊਗੀ ਜੀ ਹੁਣ ਭਗਵੰਤ ਮਾਨ ਨੂੰ, ਜੇ ਅੰਮ੍ਰਿਤਪਾਲ ਸਿੰਘ ਵਿਚਰੂਗਾ ਤਾਂ ਕੁਝ ਵੋਟ ਸਿੱਖਾਂ ਦੀ ਜਾਊਗੀ ਅੰਮ੍ਰਿਤਪਾਲ ਸਿੰਘ ਨੂੰ। ਤੇ ਪੰਥਕ ਅਕਾਲੀ ਦਲ ਦੇ ਤੌਰ ਤੇ SGPC ਨਾਲ ਜਿਹੜੇ ਜੁੜੇ ਨੇ ਪਰਿਵਾਰ ਕੁਝ ਨੇ, ਉਹ ਜਾਣਗੇ ਕੁਝ ਸੁਖਵੀਰ ਬਾਦਲ ਉਹਨਾਂ ਨੂੰ, ਤੇ ਜੀ ਇਸ ਲਈ ਕਿ ਸਿੱਖ ਵੋਟ ਪੰਜਾਬ 'ਚ ਵੰਡ ਹੋਗੀ, ਬਾਕੀਆਂ ਨੂੰ ਅਸੀਂ ਟੈਕਲ ਕਰ ਲਾਂਗੇ, ਆਪਣੀ ਗੱਲ ਬਣ ਸਕਦੀ ਹੈ। ਇਹੀ ਬਣਾਉਣ ਨੂੰ ਫਿਰਦੇ ਆ ਨਾ ਆਮ ਆਦਮੀ ਪਾਰਟੀ ਤੋਂ ਲੈ ਕੇ, ਇਹੀ ਸਕ੍ਰਿਪਟਾਂ ਲਿਖੀਆਂ ਜਾ ਰਹੀਆਂ। ਸਹੀ ਹੈ। ਹੁਣ ਇਸ ਲਈ ਸਵਾਲ ਇਹ ਹੈ ਕਿ NSA ਹਟਾਉਣ ਲਈ ਤਾਂ ਤੁਸੀਂ ਤਿਆਰ ਹੋ ਗਏ ਜੀ, ਤੇ ਹਦਾਇਤ ਤੁਹਾਨੂੰ ਜੇ ਉੱਪਰੋਂ ਆਈ ਆ ਤਾਂ ਫਿਰ ਉਹ ਤਾਂ ਇਹ ਵੀ ਚਾਹੁੰਗੇ ਕਿ ਜਦੋਂ ਲੋੜ ਹੋਊਗੀ ਪੰਜਾਬ 'ਚ ਅੰਮ੍ਰਿਤਪਾਲ ਨੂੰ ਵਿਚਰਨ ਦੇਈਏ। ਸਹੀ ਹੈ। ਇਹਦਾ ਮਤਲਬ ਅਜੇ ਉਹ ਨਹੀਂ ਚਾਹੁੰਦੇ ਕਿ ਤੁਸੀਂ ਉਹ ਨਹੀਂ ਚਾਹੁੰਦੇ। ਹੁਣ ਭਗਵੰਤ ਮਾਨ ਕਹਿੰਦਾ ਜੀ NSA ਤਾਂ ਹਟਾ ਦਿੰਦੇ ਆ, ਪਰ ਪੰਜਾਬ ਨਹੀਂ ਆਉਣਾ ਚਾਹੀਦਾ ਜੀ, ਅਮਨ ਕਾਨੂੰਨ ਦੀ ਸਥਿਤੀ ਵਿਗੜ ਜੂ, ਪਾਣੀਆਂ ਨੂੰ ਅੱਗ ਲੱਗ ਜੂਗੀ ਸਾਡੇ ਤਾਂ ਜੀ। ਅੱਛਾ। ਤੇ ਇਹ ਇਸ ਲਈ ਜੀ ਕਹਿੰਦੇ ਕਿ ਅਸੀਂ ਉੱਥੇ ਡਿਬੜੂਗੜ੍ਹ ਰੱਖਣਾ। ਪਹਿਲਾਂ ਚਿੱਠੀ ਕੇਂਦਰ ਨੂੰ ਲਿਖੀ, ਕੇਂਦਰ ਨੇ ਚਿੱਠੀ ਦਾ ਜਵਾਬ ਨਹੀਂ ਦਿੱਤਾ, ਫਿਰ ਹਾਈਕੋਰਟ ਚਲੇ ਗਏ, ਹਾਈਕੋਰਟ ਨੇ ਮਨਜ਼ੂਰੀ ਦਿੱਤੀ। ਹੁਣ ਹਾਈਕੋਰਟ ਨੂੰ ਕੀ ਅੰਮ੍ਰਿਤਪਾਲ ਦੀ ਧਿਰ ਅੱਗੇ ਚੈਲੰਜ ਕਰਦੀ ਹੈ ਕਿ ਨਹੀਂ ਕਰਦੀ, ਇਹ ਸਵਾਲ ਵੱਖਰਾ ਹੋਏਗਾ ਕਿ ਜੇ ਕੇਸ ਪੰਜਾਬ ਦੇ ਨੇ ਤਾਂ ਅਸੀਂ ਪੰਜਾਬ 'ਚ ਆ ਕੇ ਕਿਉਂ ਨਹੀਂ ਲੜ ਰਹੇ, ਸਾਨੂੰ ਉੱਥੇ ਕਿਉਂ ਰੱਖਿਆ ਜਾ ਰਿਹਾ। ਪਰ ਉਹ ਕਹਿੰਦੇ ਜੀ NSA ਕੱਲ ਰਾਤ ਦੀ ਮਿਆਦ ਉਹਦੀ ਖਤਮ ਹੋ ਗਈ, ਅੱਜ ਉਹਦੀ ਗ੍ਰਿਫਤਾਰੀ ਦੁਬਾਰਾ ਪਾਤੀ ਜਾਊਗੀ ਉੱਥੇ ਡਿਬਰੂਗੜ੍ਹ ਤੋਂ ਕਿ ਜੀ ਅਜਨਾਲਾ ਥਾਣੇ ਵਾਲਾ ਮਾਮਲਾ ਜੀ, ਉਸ ਮਾਮਲੇ 'ਚ ਕਿਹਦੀ ਘੇਰਾਬੰਦੀ ਕੀਤੀ ਸੀ ਜੀ, ਇਸ ਤਰ੍ਹਾਂ ਜੀ ਹੈ ਨਾ, ਜਾਨਲੇਵਾ ਹਮਲੇ ਦਾ ਜੀ, ਆ ਸਾਰੀਆਂ ਧਾਰਾਵਾਂ ਨੇ ਜੀ, ਉਸ ਗ੍ਰਿਫਤਾਰ ਕਰਕੇ ਉੱਥੇ ਹੀ ਪੇਸ਼ ਕਰਕੇ ਉੱਥੇ ਹੀ ਛੱਡ ਦਾਂਗੇ। ਇਹ ਯੋਜਨਾ ਤੇ ਕੰਮ ਹੋ ਰਿਹਾ। ਜਿਹੜੇ NSA ਹਟਵਾ ਸਕਦੇ ਨੇ ਉਹਨਾਂ ਨੂੰ ਜਦੋਂ ਲੋੜ ਹੋਊਗੀ ਉਹ ਇੱਥੇ ਵੀ ਲਿਆ ਸਕਦੇ ਨੇ। ਫਿਰ ਸਹੀ ਤੁਹਾਡਾ ਰੋਲ। ਸੋ ਇਸ ਲਈ ਕਈ ਵਾਰ ਲੱਗਦਾ ਹੁੰਦਾ ਹੈ ਧਿਰਾਂ ਨੂੰ ਕਿ ਲੈ ਵੀ ਸਾਡੇ ਅਨੁਸਾਰ ਹੋ ਰਿਹਾ ਜੋ ਸਾਡੀ ਇੱਛਾ ਸੀ ਜਾਂ ਜੋ ਸਮੇਂ ਦੀ ਜ਼ਰੂਰਤ ਸੀ, ਪਰ ਕਈ ਵਾਰ ਇਹਦੇ ਪਿੱਛੇ ਬਹੁਤ ਲੁਕਵੇਂ ਏਜੰਡੇ ਹੁੰਦੇ ਨੇ। ਇਹ ਸਾਡੀਆਂ ਸਾਰੀਆਂ ਧਿਰਾਂ ਨੂੰ ਸਮਝਣਾ ਪੈਣਾ ਕਿ ਅਸੀਂ ਕਿਤੇ ਟੂਲ ਬਣ ਕੇ ਕਿਸੇ ਦੇ ਹੱਥੀ ਤਾਂ ਨਹੀਂ ਖੇਡ ਰਹੇ, ਕਿਸੇ ਦਾ ਹਿੱਸਾ ਬਣ ਕੇ ਸਾਡੀ ਵਰਤੋਂ ਤਾਂ ਨਹੀਂ ਹੋ ਰਹੀ। ਇਹ ਪੰਜਾਬ ਨੂੰ, ਸਮੁੱਚੇ ਪੰਜਾਬ ਨੂੰ ਵੀ ਸਮਝਣ ਦੀ ਲੋੜ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਪਠਾਨ ਮਾਜਰਾ ਦੀ, ਕਹਿੰਦੇ ਮਾਈਨਿੰਗ ਮਾਮਲੇ 'ਚ ਪਠਾਨ ਮਾਜਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਜੀ। ਇਹ ਤਾਂ ਕਮਾਲ ਦੇ ਵਰਤਾਰੇ ਨੇ ਅਸਲ ਦੇ ਵਿੱਚ। ਜੇ ਹੁਣ ਪਠਾਨ ਮਾਜਰੇ ਦੀ ਗੱਲ ਕਰੋ, ਹਰਮੀਤ ਸਿੰਘ ਪਠਾਨ ਮਾਜਰੇ ਦੇ ਉੱਤੇ ਕਹਿੰਦੇ ਜੀ ਬਿਲਕੁਲ ਜਬਰ ਜਨਾਹ ਜੀ, ਛੇੜਖਾਨੀ ਜੀ, ਆ ਜੀ ਉਹ ਮਾਮਲਾ ਜੀ, ਜਨਾਨੀਬਾਜੀ ਵਾਲਾ ਜੀ, ਇਹੋ ਜਿਹਾ ਮਾਮਲਾ ਜੀ, ਲਓ ਜੀ ਫੜ ਲਿਆ, ਚਲੋ ਗ੍ਰਿਫਤਾਰੀ ਹੋ ਗਈ ਜੀ। ਤੇ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਰਿਮਾਂਡ ਹੋ ਲਿਆ, ਫਿਰ ਜੁਡੀਸ਼ੀਅਲ ਹਿਰਾਸਤ ਹੋ ਗਈ, ਹੁਣ ਪ੍ਰਕਿਰਿਆ ਚੱਲਣੀ ਹੈ। ਹੁਣ ਜਦੋਂ ਇਹ ਪ੍ਰਕਿਰਿਆ 'ਚ ਪੈਂਦਾ ਤਾਂ ਬੰਦਾ ਜ਼ਮਾਨਤ ਲਈ ਹੱਥ ਪੈਰ ਮਾਰਦਾ। ਹਾਂਜੀ ਹਾਂਜੀ। ਹਰਮੀਤ ਸਿੰਘ ਪਠਾਨ ਮਾਜਰਾ ਦੀ ਧਿਰ ਨੇ ਵੀ ਜ਼ਮਾਨਤ ਲਈ ਅਰਜ਼ੀ ਲਾਈ। ਜਿੱਦਾਂ ਹੀ ਜ਼ਮਾਨਤ ਲਈ ਅਰਜ਼ੀ ਲਾਈ ਤਦੇ ਪੰਜਾਬ ਪੁਲਿਸ ਨੇ, ਪੰਜਾਬ ਸਰਕਾਰ ਨੇ ਮਾਈਨਿੰਗ ਵਾਲਾ ਪਰਚਾ ਕੱਢ ਮਾਰਿਆ। ਕਹਿੰਦੇ ਜੀ ਸਤੰਬਰ 2025 ਦਾ ਪਰਚਾ ਦਰਜ ਹੈ। ਅੱਛਾ। ਅਸੀਂ ਉਸ ਮਾਮਲੇ 'ਚ ਗ੍ਰਿਫਤਾਰੀ ਪਾਤੀ। ਕੀ ਡਰ ਸੀਗਾ ਕਿ ਜ਼ਮਾਨਤ 'ਚ ਬਾਹਰ ਆ ਗਿਆ? ਉਹ ਪ੍ਰਕਿਰਿਆ ਰੋਕਣ ਦੇ ਲਈ ਕਿ ਦੇਖੋ ਕਿਤੇ ਮਤਲਬ ਕਿ ਬਾਹਰ ਨਾ ਆ ਜਾਵੇ, ਵੀ ਅਜੇ ਨਹੀਂ ਬਾਹਰ ਹੋਣਾ ਚਾਹੀਦਾ। ਇਸ ਲਈ ਮੰਨਿਆ ਜਾ ਰਿਹਾ ਕਿ ਉਹਦੇ ਲਈ ਇਹਨਾਂ ਨੇ ਉਹ ਸਤੰਬਰ ਵਾਲੇ ਕੇਸ ਦੇ ਹਵਾਲੇ ਨਾਲ, ਮਾਈਨਿੰਗ ਵਾਲੇ ਕੇਸ ਦੇ ਹਵਾਲੇ ਨਾਲ ਗ੍ਰਿਫਤਾਰੀ ਪਾਤੀ ਜੀ। ਹੁਣ ਜ਼ਮਾਨਤ ਅਰਜ਼ੀ ਤਾਂ ਖਾਰਜ ਹੋ ਗਈ ਜੀ ਅਜੇ ਪਠਾਨ ਮਾਜਰੇ ਦੀ, ਤੇ ਇਸ ਲਈ ਜਿੱਦਾਂ ਹੀ ਉਹ ਜ਼ਮਾਨਤ ਅਰਜ਼ੀ ਖਾਰਜ ਹੋ ਗਈ ਤੇ ਹੁਣ ਉਹ ਕਹਿੰਦੇ ਮੈਂ ਹਾਈ ਕੋਰਟ ਜਾਊਂਗਾ। ਠੀਕ ਆ, ਅਗਲੇ ਨੂੰ ਅਧਿਕਾਰ ਹੈ, ਅਗਲਾ ਆਪਣੀ ਚਾਰਜੋਈ ਕਰੂਗਾ। ਪਰ ਹੁਣ ਪੰਜਾਬ ਪੁਲਿਸ ਕਹਿੰਦੀ ਜੀ ਅਸੀਂ ਗ੍ਰਿਫਤਾਰੀ ਤਾਂ ਪਾ ਲਈ ਜੀ, ਅਜੇ ਰਿਮਾਂਡ ਨਹੀਂ ਸਾਨੂੰ ਲੋੜ ਜੀ, ਰਿਮਾਂਡ ਫੇਰ ਲਵਾਂਗੇ।
ਤੋ ਇਹ ਦੇਖੋ ਤੁਸੀਂ ਨਾ, ਇਹਦਾ ਮਤਲਬ ਤੁਸੀਂ ਵਰਤਦੇ ਕਿਵੇਂ ਉਹ ਭਗਵੰਤ ਮਾਨ ਹੋਰੀ ਅਕਸਰ ਕਹਿੰਦੇ ਨਾ ਮੇਰੇ ਕੋਲ ਆ ਚੰਨੀ ਦੇ ਭਤੀਜੇ ਵਾਲਾ ਮਾਮਲਾ ਪਿਆ ਹੈ ਨਾ, ਆ ਮੇਰੇ ਕੋਲ ਰਾਜਾ ਬੜਿੰਗ ਦਾ ਬਾਡੀਆਂ ਵਾਲਾ ਮਾਮਲਾ ਪਿਆ। ਜੇ ਪਏ ਨੇ ਵੀ ਦੱਬ ਕੇ ਕਿਉਂ ਬੈਠੇ ਹੋ ਤੁਸੀਂ ਪਹਿਲਾਂ? ਉਹੀ ਕੈਪਟਨ ਵਾਲੀ ਗੱਲ ਹੈ ਨਾ, ਫਿਰ ਤੁਸੀਂ ਕਰੋ ਨਾ ਕਾਰਵਾਈ, ਤੁਸੀਂ ਕਰਦੇ ਕਿਉਂ ਨਹੀਂ? ਇਹਦਾ ਮਤਲਬ ਤੁਸੀਂ ਬਲੈਕਮੇਲ ਕਰ ਰਹੇ ਹੋ। ਤਾਂ ਆ ਕੀ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਬਲੈਕਮੇਲਿੰਗ ਵਾਲਾ ਪਹਿਲੋਂ ਨਹੀਂਗਾ? ਫਿਰ ਜੇ ਮਾਮਲਾ ਸਤੰਬਰ ਦਾ ਸੀ, ਫਿਰ ਸਤੰਬਰ ਤੇ ਗ੍ਰਿਫਤਾਰ ਕਿਉਂ ਨਹੀਂ ਕੀਤਾ? ਸਹੀ। ਜੇ ਆਹ ਮਾਮਲਾ ਬਹੁਤ ਪੁਰਾਣਾ ਸੀਗਾ ਤਾਂ ਜਦ ਗ੍ਰਿਫਤਾਰ ਕਿਉਂ ਨਹੀਂ ਕੀਤਾ? ਤੇ ਦੁਬਾਰਾ ਇਹਨੂੰ ਕਦੋਂ ਠੰਡਾ ਕਰਨਾ, ਕਦੋਂ ਉਭਾਰਨਾ, ਮਤਲਬ ਤੁਹਾਡੀ ਮਰਜ਼ੀ ਹੈ। ਚਿੜੀਓ ਜੀਜੋ ਤੇ ਚਿੜੀਓ ਮਰ ਜਾਓ, ਉਹ ਖੇਡ ਹੈ ਜੀ। ਬਿਲਕੁਲ। ਤੇ ਅਗਲੀ ਗੱਲ ਕਰੀਏ ਸਰਕਾਰ ਦੀ, ਕਹਿੰਦੇ ਮੁਲਾਜ਼ਮਾਂ ਲਈ ਤਾਂ ਤਨਖਾਹ ਤੇ ਜੀ ਇਹ ਹੈ ਨਹੀਂਗੇ, ਕਲਾਕਾਰ ਨਚਾਉਣੇ ਹੋਣ ਤਾਂ ਪੈਸੇ ਵਾਧੂ ਹੈ ਜੀ ਇਹਨਾਂ ਕੋਲ। ਦੇਖੋ ਇਹ ਸਵਾਲ ਤਾਂ ਬਹੁਤ ਵਾਜਬ ਹੈ ਜੀ। ਪੰਜਾਬ ਦੀ ਆਰਥਿਕ ਸਥਿਤੀ ਕਿਸ ਕਦਰ ਗਰਕਦੀ ਜਾ ਰਹੀ ਹੈ, ਇਹਦਾ ਮਜ਼ਬੂਤ ਪੱਖ ਖੁਦ ਹੀ ਸਰਕਾਰ ਨੇ ਲੋਕਾਂ ਸਾਹਮਣੇ ਰੱਖਿਆ ਸੀ ਜਦੋਂ ਬਜਟ ਸੈਸ਼ਨ ਦੌਰਾਨ ਕਿਹਾ ਸੀ ਕਿ 4.47 ਲੱਖ ਕਰੋੜ ਤੱਕ ਦਾ ਕਰਜ਼ਾ ਹੋ ਜਾਣਾ ਇਸ ਵਿੱਤੀ ਵਰ੍ਹੇ, ਮਤਲਬ 4.5 ਲੱਖ ਕਰੋੜ ਤੱਕ ਕਰਜ਼ੇ ਹੋ ਜਾਣਗੇ। ਤੇ ਆ ਜਿੱਦਾਂ ਹੀ ਸਾਲ ਸ਼ੁਰੂ ਹੋਇਆ ਸਾਡਾ, ਹਾਂਜੀ, ਤਾਂ ਪਹਿਲਾਂ ਇਹਨਾਂ ਨੇ 1300 ਕਰੋੜ ਦਾ ਕਰਜ਼ਾ ਚੁੱਕਿਆ ਸੀ, 1500 ਕਰੋੜ ਦਾ ਕਰਜ਼ਾ ਚੁੱਕਿਆ ਸੀ, ਆ ਹੁਣ 1300 ਕਰੋੜ ਦਾ ਕੱਲ ਫੇਰ ਚੱਕ ਲਿਆ ਜੀ। ਅਪ੍ਰੈਲ ਮਹੀਨਾ ਇਹ ਵਿੱਤੀ ਵਰ੍ਹਾ ਸ਼ੁਰੂ ਹੁੰਦਿਆਂ ਹੀ 1500 ਕਰੋੜ ਦਾ ਕਰਜ਼ਾ ਲਿਆ ਇਹਨਾਂ ਨੇ, ਤੇ ਕੱਲ 1300 ਕਰੋੜ ਖੁੱਲੇ ਬਾਜ਼ਾਰ ਚੋਂ ਫੇਰ ਚੱਕਿਆ। ਜਿਹੜਾ ਮਹੀਨਾ ਫਿਕਸ ਆ ਰਿਹਾ ਉਹ ਵੱਖਰਾ ਆ ਰਿਹਾ, ਤੇ ਵਾਧੂ ਵੱਖਰਾ ਚੱਕੀ ਜਾਂਦੇ, ਤੇ ਕਰਜ਼ੇ ਦਾ ਬੋਝ ਤਾਂ ਤੁਸੀਂ ਵਧਾਈ ਜਾਂਦੇ ਹੋ। ਸਹੀ ਹੈ। ਤੇ ਆਪਣਾ ਖਰਚਾ ਕੋਈ ਨਹੀਂ ਘਟਾਇਆ। ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਬਹੁਤ ਜਨਤਕ ਹੁੰਦੀਆਂ, ਆਹ ਦੇਖ ਲਓ ਕਿੱਡੀ ਕਿੱਡੇ ਟੈਂਟ ਲਾਉਂਦੇ ਨੇ, ਕਿੱਡੀ ਕਿੱਡੀਆਂ ਸਟੇਜਾਂ ਲਾਉਂਦੇ ਨੇ, ਫਿਰ ਲੰਬੇ ਪੁਲਿਸ ਵਾਲੇ ਤੋਂ ਜੁੱਤੀ ਸਟਾ ਕੇ ਦੇਖਦੇ ਨੇ, ਫਿਰ ਜਿੱਥੋਂ ਜੁੱਤੀ ਨਹੀਂ ਪਹੁੰਚਦੀ ਸਟੇਜ ਤੇ ਉੱਤੇ ਡੀ ਬਣਾ ਲੈਂਦੇ ਨੇ। ਹੁਣ ਉਹੀ ਡੀ ਬਣਦੀ ਆ, ਉਹੀ ਟੈਂਟ ਲੱਗਦਾ, ਉਹੀ ਕੁਰਸੀਆਂ ਮੇਜ਼ ਨੇ। ਫਰਕ ਇਹ ਹੈ ਕਿ ਪਹਿਲਾਂ ਮਾੜੇ ਮੋਟੇ ਪੰਜਾਬ ਤੋਂ ਸੀ, ਹੁਣ ਤਾਂ ਉਹ ਵੀ ਬਾਹਰੋਂ ਆਉਂਦੇ ਨੇ ਸਾਰਾ ਕੁਝ। ਹਾਂਜੀ ਹਾਂਜੀ ਬਿਲਕੁਲ। ਤਾਮ ਚੰਪ ਉੱਡਾ ਹੀ ਵੀਆਈਪੀ ਬਣਾ, ਇਹ ਵੀਆਈਪੀ ਬਣਾ ਤਾਂ ਜਿੱਤਦੇ ਆਈ ਖੜਕੜ ਕਲਾ ਦੇ ਵਿੱਚ ਜਦੋਂ ਸਹੁੰ ਚੁੱਕਣੀ ਸੀ ਉੱਥੋਂ ਹੀ ਲਾ ਲਿਆ ਸੀ, ਉਹ ਜਿਹਾ ਸਾਰਾ ਵੀਆਈਪੀ ਬਣਾ। ਚਲਕਾਰਾ ਤਾਂ ਉੱਥੋਂ ਹੀ ਸ਼ੁਰੂ ਹੋ ਗਿਆ ਸੀ। ਪਰ ਹੁਣ ਇੱਕ ਨਵਾਂ ਤਰੀਕਾ ਹੈ, ਸਰਕਾਰੀ ਖਜ਼ਾਨੇ ਚੋਂ ਚੋਣ ਰੈਲੀਆਂ ਹੋ ਰਹੀਆਂ। ਠੀਕ ਹੈ ਜੀ। ਉਹ ਚੋਣ ਰੈਲੀਆਂ ਤੇ ਭੀੜ ਇਕੱਠੀ ਕਰਨ ਲਈ ਨਾਮਵਰ ਗਾਇਕ ਕਲਾਕਾਰ ਬੁਲਾਏ ਜਾਂਦੇ ਨੇ, ਸਿੰਗਰ ਬੁਲਾਏ ਜਾਂਦੇ। ਠੀਕ ਹੈ ਜੀ। ਉਹ ਕਲਾਕਾਰ ਜਿਹੜੇ 8-10 ਲੱਖ ਤੋਂ ਘੱਟ ਨਹੀਂ ਲੈਂਦੇ। ਸਹੀ ਹੈ। ਵਿਆਹਾਂ ਚ ਤਾਂ ਅਗਲੇ ਘਟਾ ਵੀ ਲੈਂਦੇ ਨੇ, ਲੱਖ ਖੰਡ ਕੇ ਕੋਈ ਨਾ ਜੀ, ਉੱਪਰੋਂ ਵੀ ਤਾਂ ਬਹੁਤ ਬਣ ਜਾਂਦੇ ਆ। ਇੱਥੇ ਤਾਂ ਅਗਲੇ ਨੂੰ ਪਤਾ ਨਾ ਜੀਜਾ ਹੈ, ਨਾ ਫੁੱਫੜ ਹੈ, ਨਾ ਚਾਚਾ ਹੈ, ਨਾ ਭੂਆ ਹੈ ਬਾਹਰ ਵਾਲੀ, ਕਿਹਨੇ ਪੈਸੇ ਬਾਹਰ ਨੇ। ਇੱਥੇ ਤਾਂ ਉਲਟਾ ਸਿਫਾਰਸ਼ਾਂ ਵੱਧ ਆਉਣੀਆਂ ਕਿ ਚੇਅਰਮੈਨ ਸਾਹਿਬ ਦੀ ਪਰਚੀ ਆ ਗਈ, ਆਹ ਕੀ ਸੁਣਾ ਦੋ, ਆ ਮੁੱਖ ਮੰਤਰੀ ਸਾਹਿਬ ਦੀ ਪਰਚੀ ਆ ਗਈ, ਆਹ ਕੀ ਸੁਣਾ ਦੋ। ਇੱਥੇ ਤਾਂ ਕੰਮ ਵੱਧ ਹੋਣਾ, ਇਸ ਲਈ ਇੱਥੇ ਪੈਸੇ ਨਹੀਂ ਘਟਾਉਂਦੇ। ਤੇ ਦੇਣ ਵਾਲਿਆਂ ਨੂੰ ਕੀ, ਅਗਲੇ ਕਹਿੰਦੇ ਕਿ ਸਰਕਾਰੀ ਖਜ਼ਾਨੇ ਜਾਣੇ, ਆਪਾਂ ਨੂੰ ਕੀ, ਕਿਹੜਾ ਜੇਬ ਇਹ ਤਾਂ ਜੇ ਬਾਅਦ ਚੋਂ ਜਾਂਚ ਦਾ ਵਿਸ਼ਾ ਹੋਊਗਾ ਕਿ ਜਿੰਨੇ ਮੰਗੇ ਸੀ ਬਿੱਲ ਉਹਦਾ, ਕਿ ਬਿੱਲੋਂ ਤੋਂ ਹੀ ਵੱਧ ਹੈ। ਸਹੀ ਹੈ। ਖਾੜਾ ਲਾਉਣ ਵਾਲੇ ਜਿੰਨੇ ਮਿਲੇ ਉਹਨੇ ਕਿਸੇ ਖਾੜਾ ਲਵਾਉਣ ਵਾਲੇ ਤਾਂ ਨਹੀਂ ਲੈ ਲਏ, ਇਸ ਦਾ ਇਹ ਵੀ ਹਿਸਾਬ ਹੋਣੇ ਆ। ਹੋਣੇ ਸਹੀ ਹੈ ਬਿਲਕੁਲ। ਪਰ ਇਹ ਜ਼ਰੂਰ ਹੈ ਕਿ ਹੁਣ ਸਰਕਾਰੀ ਰੈਲੀਆਂ ਜਿਹੜੀਆਂ ਚੋਣ ਰੈਲੀਆਂ ਬਣ ਗਈਆਂ, ਸਰਕਾਰੀ ਯੋਜਨਾਵਾਂ ਦੇ ਆੜ ਛੋਣ ਵਾਲੇ ਪ੍ਰੋਗਰਾਮ, ਉਹਨਾਂ ਦੇ ਉੱਤੇ ਖਾੜੇ ਲੱਗਦੇ ਨੇ ਤੇ ਭੀੜ ਇਕੱਠੀ ਕਰਨ ਦੇ ਲਈ ਸਿੰਗਰਾਂ ਦੀ ਲੋੜ ਪੈਂਦੀ ਹੈ। ਹੁਣ ਤੁਸੀਂ ਕਰਜ਼ਾ ਲਗਾਤਾਰ ਚੁੱਕ ਰਹੇ ਹੋ, ਮੁਲਾਜ਼ਮਾਂ ਨੂੰ ਤਨਖਾਹ ਸਮੇਂ ਸਿਰ ਨਹੀਂ ਮਿਲਦੀ, ਡੀਏ ਲੈਣ ਲਈ ਉਹਨਾਂ ਨੂੰ ਅਦਾਲਤ ਦਾ ਸਹਾਰਾ ਲੈਣਾ ਪੈਂਦਾ, 15,000 ਕਰੋੜ ਚਾਹੀਦਾ, ਉਹ ਤੁਹਾਡੇ ਕੋਲ ਹੈ ਨਹੀਂ। ਉਹ ਰੈਲੀਆਂ ਚ ਕੇਜਰੀਵਾਲ ਤੋਂ ਲੈ ਕੇ ਭਗਵੰਤ ਮਾਨ ਕਹਿੰਦੇ ਆ ਸਰਕਾਰ ਦਾ ਖਜ਼ਾਨਾ ਥੋੜਾ ਕਦੇ ਖਾਲੀ ਹੁੰਦਾ, ਉਹ ਤਾਂ ਭਰਿਆ ਪਿਆ ਸਾਡਾ ਤਾਂ। ਸਹੀ ਹੈ ਬਿਲਕੁਲ। ਤੇ ਜੇ ਖਜ਼ਾਨਾ ਭਰਿਆ ਪਿਆ ਫਿਰ ਦੇ ਦੋ ਨਾ ਡੀਏ ਦੀ ਅਦਾਇਗੀ, ਉਡੀਕ ਦੀ। ਫਿਰ ਸਵਾਲ ਤਾਂ ਹੁਣ ਲੋਕ ਤਾਂ ਇਹ ਵੀ ਕਹਿੰਦੇ ਨੇ ਵੀ ਕਿ ਆ ਬੀਬੀਆਂ ਨੂੰ 1000-1500 ਵਾਲਾ, ਆ ਬੱਸਾਂ ਵਾਲਾ, ਮੁਫਤ ਬਿਜਲੀ ਵਾਲਾ, ਆ ਰਾਸ਼ਨ ਕਿੱਟਾਂ ਵਾਲਾ, ਇਹਦੀ ਬਜਾਏ ਪੰਜਾਬ ਨੂੰ ਰੁਜ਼ਗਾਰ ਦਿੰਦੇ। ਇਹਨਾਂ ਯੋਜਨਾਵਾਂ ਤਾਂ, ਇਹ ਲੋਕ ਲਵਾਉਣੀ ਯੋਜਨਾਵਾਂ ਤਾਂ ਵੋਟ ਰਾਜਨੀਤੀ ਹੈ। ਮੈਂ ਕਹਿੰਦਾ ਚਾਹੇ ਕਰਜ਼ਾ ਚੱਕ ਹੀ ਆ, ਚੱਲ ਪੰਜਾਬ ਦੇ ਲੋਕਾਂ ਨੂੰ ਮਿਲਦਾ ਤਾਂ ਹੈ ਕੁਛ। ਸਹੀ ਹੈ। ਜੇ ਤੁਸੀਂ ਇਸ ਨਜ਼ਰੀਏ ਤੋਂ ਵੀ ਲਾਓ, ਜਦੋਂ ਕਿ ਦੇਣਾ ਕਿਰਤ ਪੱਖੋਂ ਮਜ਼ਬੂਤ ਕਰਨ ਦੀ ਲੋੜ ਆ, ਆਰਥਿਕ ਪੱਖੋਂ ਪੰਜਾਬ ਨੂੰ ਮਜ਼ਬੂਤ ਕਰਨ ਦੀ ਲੋੜ ਹੈ, ਪਰ ਇਹ ਸਿੱਧਾ ਪੰਜਾਬ ਦੇ ਲੋਕਾਂ 'ਚ ਵੰਡ ਤਾਂ ਹੋ ਰਿਹਾ, ਤੇ ਸਿੰਗਰਾਂ ਰਾਹੀਂ ਕਿਹੜਾ ਵਿਕਾਸ ਹੋ ਰਿਹਾ ਤੇ ਕਿਹੜਾ ਚੁੱਲ੍ਹਾ ਮਘਾਇਆ ਜਾ ਰਿਹਾ। ਇਹ ਤੋਂ ਬਿਨਾਂ ਕਿਹੜਾ ਗੱਡਾ ਖੜਾ, ਦੱਸੋ ਮੈਨੂੰ, ਜੇ ਨਹੀਂ ਹੋਊਗਾ। ਸਹੀ ਹੈ। ਪਰ ਮੈਨੂੰ ਸਰਦਾਰ ਹਰਮੀਤ ਸਿੰਘ ਉਹਨਾਂ ਦੀ ਇੱਕ ਟਿੱਪਣੀ ਬੜੀ ਵਾਜਬ ਲੱਗੀ। ਹਾਂਜੀ। ਉਹ ਕਹਿੰਦੇ ਕਿ ਦੇਖਣ ਪਰਖਣ ਵਾਲੀ ਗੱਲ ਇਹ ਆ ਜੀ ਕਿ ਸਿੰਗਰਾਂ ਦੀ ਲੋੜ ਕਿਤੇ ਇਸ ਲਈ ਤਾਂ ਨਹੀਂ ਪੈ ਗਈ ਕਿ ਹੁਣ ਲੋਕ ਭਗਵੰਤ ਮਾਨ ਨੂੰ ਸੁਣਨਾ ਉਹਨੂੰ ਹਟ ਗਏ। ਹੁਣ ਹੋ ਸਕਦਾ ਕਿ ਪਹਿਲਾਂ ਤਾਂ ਕਲਾਕਾਰ ਤਾਂ ਉਹਦਾ ਜਲਵਾ ਹੀ ਇੰਨਾ ਸੀਗਾ ਕਿ ਅਗਲੇ ਕਹਿੰਦੇ ਕਲਾਕਾਰ ਵੀ ਸੁਣਿਆ ਹੋਵਾਂਗੇ ਤੇ ਆਪਣਾ ਲੀਡਰ ਵੀ ਆ, ਦੋਏ ਕੰਮ ਇੱਕ ਨਾਲ ਸਰ ਜਾਂਦੇ ਸੀ, 2 in 1 ਸੀ। ਤੇ ਹੁਣ ਕਹਿੰਦੇ ਕਿਤੇ ਉਹਦਾ ਬਤੌਰ ਕਲਾਕਾਰ ਵੀ ਤੇ ਬਤੌਰ ਲੀਡਰ ਵੀ ਜਲਵਾ ਘੱਟ ਤਾਂ ਨਹੀਂ ਗਿਆ।
ਤੇ ਇਸ ਲਈ ਫਿਰ ਭੀੜ ਇਕੱਠੀ ਕਰਨ ਲਈ ਸਿੰਗਰਾਂ ਦਾ ਸਹਾਰਾ ਲੈਣਾ ਪੈਂਦਾ, ਇਹ ਵੀ ਸੋਚਣ ਦੀ। ਜੀ ਬਿਲਕੁਲ ਬਿਲਕੁਲ, ਕਿਉਂ ਨਹੀਂ ਹੋ ਸਕਦਾ, ਕਿਉਂਕਿ ਜਲਵਾਯੂ ਜੁੰਬਸ਼ ਤਾਂ ਪ੍ਰਧਾਨ ਮੰਤਰੀ ਦਾ ਚੌਕੀਦਾਰ ਦਾ ਨਹੀਂ ਕੈਮਰਾ ਹੈ, ਇਹ ਤਾਂ ਫਿਰ ਵੀ ਮੁੱਖ ਮੰਤਰੀ ਨੇ, ਇਹਨਾਂ ਦਾ ਵੀ ਫਰਕ ਤਾਂ ਪੈਣਾ ਹੀ ਪੈਣਾ। ਹੁਣ ਉਹੀ ਭਾਸ਼ਣ ਜਿਵੇਂ ਤੁਸੀਂ ਕਹਿਣੇ ਹੁੰਦੇ ਆ ਵੀ ਸਟੇਜਾਂ ਤੇ ਵੀ ਉਹੀ, ਵਿਧਾਨ ਸਭਾ 'ਚ ਵੀ ਉਹੀ ਭਾਸ਼ਣ ਹੁਣ ਕਿੰਨਾ ਕੁ ਚਿਰ ਸੁਣੀ ਜਾਣ ਲੋਕ, ਪਿਛਲੇ 10-15 ਸਾਲ ਤੋਂ ਆਪ ਹੀ ਕਹਿੰਦੇ ਹੁੰਦੇ ਸੀ ਕਿ ਵੀ ਲਾਲ ਕਿਲੇ ਤੋਂ ਜਿਹੜਾ ਭਾਸ਼ਣ ਪੜਿਆ ਜਾਂਦਾ ਉਸ ਲਾਲ ਕਿਲੇ ਦੇ ਪੁੱਤਰਾਂ ਨੂੰ ਵੀ ਚੇਤੇ ਹੋ ਗਿਆ। ਹੁਣ ਜਾਨਾ ਪੰਜਾਬ, ਸਾਰੇ ਪੰਜਾਬ ਨੂੰ ਯਾਦ ਆ, ਪੰਜਾਬ ਦੀ ਚਿੜੀਆਂ ਕਾਵਾਂ ਨੂੰ ਵੀ ਯਾਦ ਹੋ ਗਿਆ, 2 ਜਨਰੇਸ਼ਨਾਂ ਨੂੰ ਯਾਦ ਹੋ ਗਿਆ ਜੀ, 2 ਪੀੜ੍ਹੀਆਂ ਨੂੰ ਯਾਦ ਹੋ ਗਿਆ, ਪਿਛਲੇ 10-15 ਸਾਲ ਤੋਂ ਇੱਕੋ ਤਾਂ ਭਾਸ਼ਣ ਉਹਨਾਂ ਦਾ। ਸੋ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।